ਅਸੀਂ ਜਦੋਂ ਦੇਖ ਰਹੇ ਹਾਂ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਹੈ ਅੱਜ ਇਸ ਮੁਕਾਮ ਤੋਂ, ਤੇ ਨਾਲ ਹੀ ਨਾਲ ਅਕਾਲ ਤਖਤ ਤੋਂ ਵੀ ਅਪੀਲ ਕੀਤੀ ਗਈ ਹੈ, ਗੁਜ਼ਾਰਿਸ਼ ਹੈ ਕਿ ਭਾਈ ਉਹਨਾਂ ਨੂੰ ਐਲਾਨੋ ਤੇ ਸੰਘਰਸ਼ ਦੇ ਵਿੱਚ ਪੜਾਵਰ ਜਿਹੜਾ ਸੰਘਰਸ਼ ਹੈ ਉਹ ਅੱਗੇ ਵਧ ਰਿਹਾ। ਸੋ ਜਿਹੜਾ ਇਹ ਉਤਸ਼ਾਹ ਅੱਜ ਅਸੀਂ ਦੇਖ ਰਹੇ ਹਾਂ ਸੈਕਰਾਮੈਂਟੋ ਸਟੇਟ ਕੈਪੀਟਲ ਦੇ ਵਿੱਚੋਂ ਜਿਹੜਾ ਇਹ ਸੁਨੇਹਾ ਜਾ ਰਿਹਾ ਹੈ ਵੀ ਭਾਈ ਅਸੀਂ ਖਾਲਿਸਤਾਨ ਆਜ਼ਾਦ ਕਰਾਉਣਾ ਆ, ਕਿਵੇਂ ਮਹਿਸੂਸ ਕਰ ਰਹੇ ਹੋ? ਵੇਖੋ ਜੀ, ਅਸੀਂ ਇਹਦੇ ਵਾਸਤੇ ਕਿ ਬਹੁਤ ਅੱਛਾ ਮਹਿਸੂਸ ਕਰ ਰਹੇ ਹਾਂ ਕਿ ਸਿੱਖ ਕੌਮ ਜਿਹੜੀ ਆ ਉਹ ਆਪਣੀ ਡਿਟਰਮੀਨੇਸ਼ਨ ਜਿਹੜੀ ਆ ਉਹ ਤੁਹਾਡੇ ਸਾਹਮਣੇ ਉਹਦਾ ਪ੍ਰਦਰਸ਼ਨ ਕਰ ਰਹੀ ਆ ਵੀ ਬੜੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਹਰ ਪਾਸੇ। ਇਸ ਪਾਸੇ ਚੱਲ ਜਾਓ, ਤੁਸੀਂ ਖੱਬੇ ਪਾਸੇ ਚੱਲ ਜਾਓ, ਸੱਜੇ ਪਾਸੇ ਚੱਲ ਜਾਓ, ਝੰਡੇ ਨਜ਼ਰ ਆ ਰਹੇ ਨੇ, ਲੋਕੀ ਨਾਅਰੇ ਲਾ ਰਹੇ ਨੇ। ਇਹ ਸਿੱਖ ਕੌਮ ਆਪਣਾ ਮੈਸੇਜ ਦੁਨੀਆ ਨੂੰ ਦੇ ਰਹੀ ਆ ਤੇ ਹਿੰਦੁਸਤਾਨ ਨੂੰ ਦੇ ਰਹੀ ਆ ਕਿ ਅਸੀਂ ਆਪਣਾ ਦੇਸ਼ ਪੰਜਾਬ ਤੁਹਾਡੇ ਤੋਂ ਵੱਖਰਾ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਤੁਹਾਡੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਸਾਨੂੰ ਆਪਣੇ ਨਾਲ ਰੱਖਣ ਵਾਸਤੇ ਇਨਕਾਰ ਕਰ ਦਿੱਤਾ ਵਾ। ਜਿਹੜੇ ਤੁਸੀਂ ਵਾਅਦੇ ਕੀਤੇ ਸੀ ਤੇ ਉਹਨਾਂ ਤੋਂ ਮੁੱਕਰ ਗਏ ਜੇ। ਮਰੇ ਤੇ ਮੁੱਕਰੇ ਦਾ ਕੋਈ ਇਲਾਜ ਨਹੀਂ। ਹਿੰਦੁਸਤਾਨ ਦੀ ਜ਼ਾਲਮ ਸਰਕਾਰ ਜਿਹੜੀ ਆ ਇਹ ਸਿੱਖਾਂ ਦੀ ਨਸਲਕੁਸ਼ੀ ਕਰ ਰਹੀ ਆ, ਜਾਨੀ ਨਸਲਕੁਸ਼ੀ ਤੇ ਆਰਥਿਕ ਨਸਲਕੁਸ਼ੀ। ਇਹ ਲੋਕ ਕਹਿ ਰਹੇ ਨੇ ਜੀ ਅਸੀਂ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ, ਨਾਲੇ ਪੰਜਾਬ ਇੱਕ ਆਜ਼ਾਦ ਦੇਸ਼ ਸੀ 1849 ਤੱਕ, ਉਹੀ ਦੇਸ਼ ਅਸੀਂ ਦੁਬਾਰਾ ਆਜ਼ਾਦ ਕਰਕੇ ਪੰਜਾਬੀਆਂ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ। ਨਾਲੇ ਵੇਖੋ ਨਾਲੇ ਇਹ ਖਾਲਿਸਤਾਨ ਦਾ ਮਤਲਬ ਹੈ ਆਜ਼ਾਦ ਪੰਜਾਬ ਦੇਸ਼। ਖਾਲਿਸਤਾਨ ਦਾ ਮਤਲਬ ਹੈ a country for the people of Punjab. It's not Sikhstan. It's for the people of Punjab. ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਆ ਆਜ਼ਾਦੀ ਦਾ ਸੰਘਰਸ਼ ਸਿੱਖ ਕਰ ਰਹੇ ਨੇ, ਪਰ ਸਾਰੇ ਪੰਜਾਬੀਆਂ ਵਾਸਤੇ ਅਸੀਂ ਕਰ ਰਹੇ ਹਾਂ। We want every Punjabi to have equal rights. ਉੱਥੇ ਧਾਰਮਿਕ ਆਜ਼ਾਦੀ ਹੋਵੇ, ਪਰਸਨਲ ਫਰੀਡਮ ਹੋਵੇ, ਉੱਥੇ ਰੁਜ਼ਗਾਰ ਹੋਵੇ, ਲੋਕੀ ਤਰੱਕੀ ਕਰਨ, ਲੋਕੀ ਖੁਸ਼ ਰਹਿਣ। ਸਾਡਾ ਇੱਕ ਜਿਹੜਾ ਕਿ ਇਮੈਜੀਨੇਸ਼ਨ ਆ, ਸਾਡਾ ਜਿਹੜਾ ਕਿ ਮਤਲਬ ਕਿ ਡਿਟਰਮੀਨੇਸ਼ਨ ਆ ਵੀ ਪੰਜਾਬ ਇੱਕ ਖੁਸ਼ਹਾਲ ਤੇ ਦੁਨੀਆ ਦਾ ਵਿੱਚ ਇੱਕ ਮਸ਼ਹੂਰ ਦੇਸ਼ ਬਣੇ, ਤੇ ਉਹ ਲੋਕੀ ਤਿਆਰ ਨੇ ਤੇ ਸਾਨੂੰ ਬਸ ਜਿਹੜੀ ਆ ਸਾਨੂੰ ਕਬਜ਼ਾ ਚਾਹੀਦਾ ਵਾ ਬਸ। ਜੀ ਅਮਰੀਕਾ ਦੀ ਧਰਾਤਲ ਤੇ ਖੜ ਕੇ ਅਸੀਂ ਇਹ ਗੱਲ ਕਰ ਰਹੇ ਹਾਂ। ਪਹਿਲਾਂ ਕੈਨੇਡਾ ਦੇ ਵਿੱਚ ਰੈਫਰੈਂਡਮ ਹੋਇਆ ਤੇ ਹੁਣ ਜਦੋਂ ਸਰਦਾਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਇੰਡੀਆ ਵੱਲੋਂ ਉਸਨੂੰ ਇਕੱਲਾ ਡਿਨਾਈ ਨਹੀਂ ਕੀਤਾ ਗਿਆ, ਰੈਦਰ ਇੱਕ ਸਟੇਜ ਤੱਕ ਜਾ ਕੇ ਕੈਨੇਡਾ ਨੂੰ ਰਿਡੀਕਿਊਲ ਕੀਤਾ ਗਿਆ। ਤੇ ਇਸ ਕਿਸਮ ਦੇ ਮੈਸੇਜ ਸੁਨੇਹੇ ਆਉਂਦੇ ਸੀ ਵੀ ਭਾਈ ਤੁਸੀਂ ਕੈਨੇਡਾ ਦੇ ਵਿੱਚ ਕਰਵਾ ਰਹੇ ਹੋ ਜਿਵੇਂ ਕੈਨੇਡਾ ਤੇ ਕੋਈ ਮੁਲਕ ਹੀ ਨਹੀਂ ਗਿਣਦੇ ਭਾਰਤ ਦੇ ਵਿੱਚ, ਤੇ ਅਮਰੀਕਾ ਦੇ ਵਿੱਚ ਕਰਾ ਕੇ ਦਿਖਾਇਓ, ਜਾਂ ਇਸ ਕਿਸਮ ਦੇ ਸੁਨੇਹੇ ਜਿਹੜੇ ਆਉਂਦੇ ਸੀ ਉਹ ਮਿਲਦੇ ਸੀ। ਸੋ ਅੱਜ ਅਮਰੀਕਾ ਦੇ ਵਿੱਚੋਂ ਵੀ ਜਿਹੜਾ ਇਹ ਸੁਨੇਹਾ ਜਾ ਰਿਹਾ, ਅਮਰੀਕਾ ਉਹ ਮੁਲਕ ਹੈ ਜਿਹੜਾ ਦੁਨੀਆ ਦੇ ਵਿੱਚ ਇੱਕ ਮਾਇਨੇ ਰੱਖਦਾ, ਦੁਨੀਆ ਨੂੰ ਲੀਡ ਕਰਦਾ, ਦੁਨੀਆ ਦੀ ਇੱਕ ਮੇਜਰ ਪਾਵਰ ਹੈਗੀ ਹੈ ਜਦੋਂ ਅਸੀਂ ਅਮਰੀਕਾ ਤੇ ਰੂਸ ਦੀ ਗੱਲ ਕਰਦੇ ਹਾਂ। ਸੋ ਇੱਥੋਂ ਇਹ ਜਿਹੜਾ ਮੈਸੇਜ ਰੈਫਰੈਂਡਮ ਦਾ, ਖਾਲਿਸਤਾਨ ਦੀ ਕੈਂਪੇਨ ਜਿਹੜੀ ਰਨ ਹੋ ਰਹੀ ਹੈ, ਇਹ ਭਾਰਤ ਨੂੰ ਕੀ ਸੁਨੇਹਾ ਦਿੰਦਾ ਤੇ ਇਹਦੇ ਮਾਇਨੇ ਕੀ ਸਮਝਦੇ ਹੋ ਜਦੋਂ ਅਸੀਂ ਅਮਰੀਕਾ, ਕੈਨੇਡਾ ਜਾਂ ਵੈਸਟ ਦੇ ਤੇ ਇੰਡੀਆ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੀ ਵੀ ਗੱਲ ਕਰਦੇ ਹਾਂ? ਇਹ ਸਾਰੀ ਟਾਰਗੇਟਡ ਕਿਲਿੰਗ ਦੇ ਚੱਲਦੇ ਆ ਜਿਹੜੇ ਡਿਟੀਰੀਓਰੇਟ ਹੋਏ ਆ। ਦੇਖੋ ਜੀ, ਜਿਹੜੇ ਇਹ ਵੈਸਟਰਨ ਕੰਟਰੀ ਨੇ ਟਰੂ ਡੈਮੋਕ੍ਰੇਸੀ ਨੇ, ਇੱਥੇ ਅਸੀਂ ਇਸ ਕੰਟਰੀ ਨੂੰ ਅਸੀਂ ਅਡੋਪਟ ਕੀਤਾ ਹੋਇਆ ਵਾ, ਪਰ ਫਿਰ ਵੀ ਇਹ ਸਾਨੂੰ ਬਰਾਬਰ ਅਧਿਕਾਰ ਦਿੰਦੇ ਨੇ। ਜਦੋਂ ਲੋਕੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਾ ਕਾਰਡ ਮਿਲਦਾ ਵਾ, ਉਹਨਾਂ ਨੂੰ ਸਾਰੇ ਹੱਕ ਨੇ, ਇਕੁਅਲ ਇੰਪਲੋਇਮੈਂਟ ਅਪਰਚੁਨਿਟੀ ਮਿਲਦੀ ਆ। ਕਦੀ ਕੋਈ ਨਾ ਕੋਈ ਕੇਸ ਹੁੰਦਾ ਵਾ, ਉਹ ਹਰ ਜਗ੍ਹਾ ਹੁੰਦਾ ਵਾ, ਪਰ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ ਵਾਲੇ ਧਰਮਾਂ ਨੂੰ ਆਪਣੇ ਦੇਸ਼ ਦੇ ਨਾਗਰਿਕ ਨਹੀਂ ਸਮਝਦੀ। ਨਾ ਹੀ ਹਿੰਦੁਸਤਾਨ ਦੀ ਹਿੰਦੂਤਵਾ ਦੇ ਵਿਚਾਰ ਵਾਲੇ ਲੋਕ ਜਿਹੜੇ ਨੇ ਉਹ ਸਾਨੂੰ ਅਧਿਕਾਰ ਨਹੀਂ ਦੇਣਾ ਚਾਹੁੰਦੇ। ਫਿਰ ਅਸੀਂ ਕੋਸ਼ਿਸ਼ ਕੀਤੀ ਆ ਵੀ ਹਿੰਦੁਸਤਾਨ ਵਿੱਚ ਰਹੀਏ, ਅਸੀਂ ਉੱਥੇ ਹੱਕ ਲੈਣ ਦੀ ਕੋਸ਼ਿਸ਼ ਕੀਤੀ ਆ, ਜਿਹਨੂੰ ਕਹਿੰਦੇ ਨੇ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਇਹ ਆ ਕਿ ਅਸੀਂ ਉਸੇ ਹੀ ਦੇਸ਼ ਵਿੱਚ ਰਹਿ ਕੇ ਤੇ ਆਪਣੇ ਹੱਕ ਮੰਗੀਏ। ਅਗਰ ਜਿਸ ਦੇਸ਼ ਵਿੱਚ ਤੁਸੀਂ ਰਹਿ ਰਹੇ ਜੇ ਉਹ ਤੁਹਾਨੂੰ ਹੱਕ ਨਹੀਂ ਦਿੰਦਾ, ਫਿਰ ਇਹ ਤੁਹਾਡਾ ਹੱਕ ਬਣਦਾ ਵਾ ਕਿ ਤੁਸੀਂ ਉਸ ਦੇਸ਼ ਵਿੱਚੋਂ ਵੱਖਰਾ ਹੋ ਜਾਓ। ਤੁਸੀਂ ਵੱਖਰੇ ਹੋ ਜਾਣ ਵਾਸਤੇ ਉਹਨੂੰ ਕਹਿੰਦੇ ਨੇ ਸੈਸੈਸ਼ਨ। ਸੋ ਵੀ ਆਰ ਨਾਓ ਹੈਵਿੰਗ ਸੈਸੈਸ਼ਨ ਬਾਈ ਐਕਸਰਸਾਈਜ਼
ਆਫ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਮਤਲਬ ਕਿ ਹਿੰਦੁਸਤਾਨ ਨੂੰ ਛੱਡ ਕੇ ਅਸੀਂ ਆਪਣਾ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜੇ ਆ ਧੋਖਾ ਕੀਤਾ ਵਾ, ਫਿਰ ਸਾਡੀ ਕਦੀ ਵੀ ਸਾਨੂੰ ਹੱਕ ਨਹੀਂ ਦਿੰਦੇ, ਸਾਡੀ ਨਸ਼ਰਖੁਸ਼ੀ ਕੀਤੀ ਜਾ ਰਹੀ ਆ। ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਵਿੱਚ ਅਤੇ ਪੰਜਾਬ ਵਿੱਚ ਲੋਕਾਂ ਨੂੰ ਬੋਲਣ ਦਾ ਹੱਕ ਨਹੀਂ, ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ ਵਾ, ਬਾਹਰ ਵੀ ਇਹਨਾਂ ਸਾਡੇ ਜਿਹੜੇ ਆ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਅਸੀਂ ਇਹ ਕਹਿੰਦੇ ਆ ਦੁਨੀਆ ਨੂੰ, ਅਸੀਂ ਇੱਕ ਹਿੰਦੁਸਤਾਨ ਨੂੰ ਇੱਕ ਵਾਰਨਿੰਗ ਦਿੰਦੇ ਆ ਜਾਂ ਇੱਕ ਕੌਸ਼ਨਰੀ ਨੋਟ ਭੇਜਦੇ ਆ ਕਿ ਜੇ ਤੁਸੀਂ ਸਾਡੇ ਤੇ ਵਾਇਲੈਂਸ ਹੋਏਗੀ ਫਿਰ ਇਹਦਾ ਨਤੀਜਾ ਤੁਹਾਨੂੰ ਭੁਗਤਣਾ ਪਏਗਾ। ਵਾਇਲੈਂਸ begets violence. Let's get even. Let's sit on the table and demark the area of Punjab which we want to secede from. ਪਰ ਹਿੰਦੁਸਤਾਨ ਦੀ ਸਰਕਾਰ ਸਮਝਦੀ ਹੈ ਵੀ ਅਸੀਂ ਸਾਨੂੰ ਦਬਾ ਲੇਗੀ। 150,000 ਸਿੱਖਾਂ ਨੂੰ ਮਾਰ ਕੇ ਇਹ ਸਾਨੂੰ ਦਬਾ ਨਹੀਂ ਸਕੇ। ਰਾਈਟਿੰਗ ਔਨ ਦਾ ਵਾਲ ਹਿੰਦੁਸਤਾਨ ਵਾਸਤੇ। ਪੰਜਾਬ ਆਜ਼ਾਦ ਹੋ ਰਿਹਾ ਵਾ, ਤੁਸੀਂ ਸਾਡੇ ਨਾਲ ਸ਼ਾਂਤਮਈ ਤਰੀਕੇ ਨਾਲ ਹੱਦਾਂ ਬੰਨ੍ਹ ਲਓ, ਨਹੀਂ ਤੇ ਫਿਰ ਪੰਜਾਬ ਆਜ਼ਾਦ ਹੋਏਗਾ। ਤੇ ਜੇ ਤੁਸੀਂ ਸਾਨੂੰ ਠੀਕ ਤਰੀਕੇ ਨਾਲ ਨਹੀਂ ਦੇਣਾ ਫਿਰ ਅਸੀਂ ਹਰ ਤਰੀਕੇ ਦਾ ਵਰਤੋਂ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਅੱਜ ਵੈਸਟ ਦਾ ਜੋ ਵਰਤਾਰਾ ਜਾਂ ਵੈਸਟ ਦਾ ਇੱਕ ਨਜ਼ਰੀਆ ਭਾਰਤ ਦੇ ਪ੍ਰਤੀ ਸੀ, ਉਹਦੇ ਵਿੱਚ ਥੋੜੀ ਜਿਹੀ ਸ਼ਿਫਟ ਆਉਂਦੀ ਨਜ਼ਰ ਆ ਰਹੀ ਹੈ। ਇਹਨੂੰ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ, ਜਾਂ ਕਿਵੇਂ ਦੇਖਦੇ ਹੋ ਕਿ ਵੈਸਟ ਇੰਡੀਆ ਤੋਂ ਜੋ ਕੰਮ ਲੈਣਾ ਚਾਹੁੰਦਾ ਸੀ ਜਾਂ ਲੈਣਾ ਚਾਹੁੰਦਾ ਹੈ, ਕਿਤੇ ਨਾ ਕਿਤੇ ਅੱਜ ਉਹ ਕਿਤੇ ਨਾ ਕਿਤੇ ਇਹ ਵੀ ਸੁਨੇਹਾ ਸਿੱਖਾਂ ਨੂੰ ਵੀ ਮਿਲ ਰਿਹਾ ਵੀ ਭਾਈ ਵੈਸਟ ਦੀਆਂ ਹਕੂਮਤਾਂ ਤੁਹਾਡੇ ਵੱਲ ਦੇਖ ਰਹੀਆਂ ਨੇ। ਚੀਨ ਨੇ ਪਿਛਲੇ ਦਿਨੀ ਸੁਨੇਹਾ ਦਿੱਤਾ ਆ, ਮੈਸੇਜ ਦਿੱਤਾ ਭਾਰਤ ਨੂੰ ਕਿ ਜਿਹੜਾ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ ਇਹ ਗੱਲ ਠੀਕ ਨਹੀਂ, ਤੁਸੀਂ ਬੰਦੇ ਦੇ ਪੁੱਤ ਬਣੋ। ਸੋ ਇਹ ਜਿਹੜੇ ਸੁਨੇਹੇ ਸਾਨੂੰ ਵੈਸਟ ਕੰਨੀਓ ਮਿਲ ਰਹੇ ਆ ਸਿਗਨਲ, ਇਹ ਸਿੱਖ ਕੌਮ ਲਈ ਇਹਦੇ ਕੀ ਮਾਇਨੇ ਆ ਤੇ ਇੰਡੀਆ ਲਈ ਇਹ ਕੀ ਸੁਨੇਹਾ, ਕੀ ਮੈਸੇਜ ਹੈ ਵੈਸਟ ਦਾ? ਦੇਖੋ ਜੀ, ਵੈਸਟਰਨ ਕੰਟਰੀ ਜਿਹੜੇ ਨੇ ਹਿੰਦੁਸਤਾਨ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਦਿਓ। ਉੱਥੇ ਕੋਈ ਧਾਰਮਿਕ ਆਜ਼ਾਦੀ ਨਹੀਂ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੇ ਆ 1920 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਨੁਮਾਇੰਦਿਆਂ ਨੂੰ ਭਾਰਤ ਵਾਸਤੇ ਵੀਜ਼ਾ ਨਹੀਂ ਮਿਲਦਾ। ਤੇ ਉਹ ਕਿਉਂ ਵੀਜ਼ਾ ਰੋਕ ਕਰ ਰਹੇ ਨੇ? ਕਿਉਂ ਰੋਕ ਕਰ ਰਹੇ ਨੇ? ਇਸ ਕਰਕੇ ਕਿ ਉੱਥੇ ਉਹ ਜਾਣਗੇ, ਉੱਥੇ ਧਾਰਮਿਕ ਜਿਹੜੀ ਆ ਰਿਪਰੈਸ਼ਨ ਹੋ ਰਹੀ ਆ ਉਹਦਾ ਪਤਾ ਲੱਗੇਗਾ। ਹੁਣ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਨੇ ਉਹ ਇਹ ਕਹਿੰਦੀਆਂ ਨੇ ਵੀ ਸਭ ਲੋਕਾਂ ਨੂੰ ਹੱਕ ਆ। ਜਿਸ ਤਰ੍ਹਾਂ ਇਹ ਸਾਡਾ ਇੱਥੇ ਹੱਕ ਹੋਣਾ ਚਾਹੁੰਦੇ ਨੇ, ਇੱਥੇ ਅਸੀਂ ਰੈਫਰੈਂਡਮ ਕਰਾ ਰਹੇ ਹਾਂ, ਜਿੱਥੇ ਜਿੱਥੇ ਅਸੀਂ ਰੈਫਰੈਂਡਮ ਕਰਾ ਰਹੇ ਨੇ UK ਵਿੱਚ, ਆਸਟ੍ਰੇਲੀਆ, ਇਟਲੀ, ਆਸਟ੍ਰੇਲੀਆ, ਕੈਨੇਡਾ ਤੇ ਅਮਰੀਕਾ ਵਿੱਚ ਭਾਰਤ ਦੇ ਲੋਕ ਜਿਹੜੇ ਨੇ, ਭਾਰਤ ਦੇ ਲੋਕ ਜਿਹੜੇ ਨੇ ਉਹ ਸਾਨੂੰ ਰੈਫਰੈਂਡਮ ਨਹੀਂ ਕਰਾਉਣ ਦੇਣਾ ਚਾਹੁੰਦੇ। ਪਰ ਅਸੀਂ ਕਹਿੰਦੇ ਹਾਂ ਅਸੀਂ ਤੁਹਾਡੇ ਤੋਂ ਕੁਛ ਨਹੀਂ ਮੰਗਦੇ, ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਜਿਹੜੀ ਆਜ਼ਾਦੀ ਆ ਸਾਡਾ ਉਹ ਜੱਦੀ ਪੁਸ਼ਤੀ ਜਿਹੜਾ ਹੱਕ ਆ ਆਲ ਪਾਲ। ਜਿਸ ਤਰ੍ਹਾਂ ਕਿ ਇੱਥੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜਾ ਕਿ 4 ਜੁਲਾਈ 1776, 4 ਜੁਲਾਈ 1776 ਨੂੰ ਅਮਰੀਕਾ ਦਾ ਡੈਕਲੇਰੇਸ਼ਨ ਇੰਡੀਪੈਂਡੈਂਸ ਹੋਇਆ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਆਲ ਪੀਪਲ ਆਰ ਕ੍ਰੀਏਟਡ ਇਕੁਅਲ ਬਾਈ ਆਲਮਾਈਟੀ ਗੋਡ ਐਂਡ ਦੇ ਹੈਵ ਸਮ ਅਨਏਲੀਅਨ ਰਾਈਟਸ। ਉਹ ਕਹਿੰਦਾ ਸਭ ਲੋਕ ਜਿਹੜੇ ਨੇ ਰੱਬ ਨੇ ਬਰਾਬਰ ਪੈਦਾ ਕੀਤੇ ਨੇ ਤੇ ਕੁਝ ਹੱਕ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ। ਤੇ ਜੇ ਸਰਕਾਰ ਉਹਨਾਂ ਨੂੰ ਉਹ ਹੱਕ ਨਹੀਂ ਦਿੰਦੀ ਫਿਰ ਉਹਨਾਂ ਲੋਕਾਂ ਦਾ ਹੱਕ ਬਣਦਾ ਵਾ, ਉਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਰਕਾਰ ਨੂੰ ਬਦਲ ਦੇਣ, ਸਰਕਾਰ ਨੂੰ ਹਟਾ ਦੇਣ ਤੇ ਆਪਣੀ ਜਿਹੜੀ ਆ ਉਹ ਆਪਣੇ ਹੱਕ ਲੈਣ। ਅਸੀਂ ਹੁਣ ਸਰਕਾਰ ਨੂੰ ਹਟਾ ਕੇ ਪੰਜਾਬ ਨੂੰ ਹਿੰਦੁਸਤਾਨ ਦੀ ਸਰਕਾਰ ਤੋਂ ਆਜ਼ਾਦ ਕਰਕੇ ਬਾਈ ਸੈਸੈਸ਼ਨ ਆਫ ਪੰਜਾਬ ਫਰਮ ਇੰਡੀਅਨ ਆਕੂਪੇਸ਼ਨ ਵੀ ਆਰ ਗੈਟਿੰਗ ਪੀਪਲ ਟੂ ਬੇਸਿਕਲੀ ਫ੍ਰੀ ਪੰਜਾਬ ਫਰਮ ਇੰਡੀਅਨ ਆਕੂਪੇਸ਼ਨ। ਇਹ ਵੇਖੋ ਜੀ ਦੁਨੀਆ ਦਾ ਤਰੀਕਾ ਵਾ। ਅਲਟੀਮੇਟਲੀ ਜਦੋਂ ਵੀ ਕੋਈ ਜੰਗ ਹੁੰਦੀ ਆ ਤੇ ਉਹਦਾ ਫੈਸਲਾ ਟੇਬਲ ਤੇ ਬਹਿ ਕੇ ਪੈਨ ਨਾਲ ਹੀ ਹੁੰਦਾ ਵਾ, ਤੇ ਉਸ ਪੈਨ ਦੇ ਨਾਲ ਅਸੀਂ ਵੋਟਾਂ ਪਾ ਕੇ ਬੈਲਟ ਪਾ ਕੇ ਜਿਹੜੀ ਹਿੰਦੁਸਤਾਨ ਦੀ ਜਿਹੜੀਆਂ ਗੰਜ ਨੇ ਉਹਨਾਂ ਦੀ ਪੈਨ ਦੀ ਨੋਕ ਦੇ ਨਾਲ ਉਹਨਾਂ ਦੀ ਨੋਕ ਨੂੰ ਖਤਮ ਕਰ ਰਹੇ ਆ। ਇਹ ਪੰਜਾਬ ਆਜ਼ਾਦ ਹੋ ਰਿਹਾ, ਦੇयर इज नो डाउट अबाउट इट। ਪਰ ਇੰਡੀਆ ਜਿਹੜਾ ਵੇਖੋ ਇਹ ਸਮਝ ਲਵੇ ਕਿ ਜੇ ਤੇ ਪੰਜਾਬ ਆਜ਼ਾਦ ਜਿਹੜਾ ਵਾ ਸ਼ਾਂਤ ਤਰੀਕੇ ਨਾਲ ਕਰ ਲੈਣਗੇ ਤੇ ਵਧੀਆ, ਪਰ ਸਿੱਖਾਂ ਨੂੰ ਦਬਾ ਨਹੀਂ ਸਕਦੇ। ਫਿਰ ਇਹਨਾਂ ਨੂੰ ਪ੍ਰਾਈਸ ਹੈਵੀ ਪ੍ਰਾਈਸ ਜਿਹੜੀ ਆ ਉਹ ਪੇ ਕਰਨੀ ਪੈਗੀ। ਮੈਂ ਤੁਹਾਨੂੰ ਇਹਦੀ ਉਦਾਹਰਨ ਦੇਣਾ ਵਾ। ਵੇਖੋ ਕਿ ਇਹਨਾਂ ਨੇ ਦੇ ਥਿੰਕ ਦੇ ਆਰ ਸਮਾਰਟ ਬਟ ਦੇ ਡਿਡ ਪੋਲੀਟੀਕਲ ਬਲੰਡਰ। ਜਦੋਂ ਕਿ ਇੰਡੀਆ ਦਾ ਕਨਸਟੀਟਿਊਸ਼ਨ ਬਣਿਆ ਤੇ ਪੰਜਾਬੀ ਬੋਲੀ ਨੂੰ ਇਹਨਾਂ ਨੇ ਮਾਨਤਾ ਨਹੀਂ ਦਿੱਤੀ ਜੀ। ਤੇ ਜਿਹੜੇ ਬਾਕੀ ਸੂਬੇ ਬਣੇ ਸੀ ਉਹਨਾਂ ਦੀ ਜਿਹੜੀ ਹੱਦ ਸੀ ਉਹਦੀ ਹੱਦਬੰਦੀ ਡਿਪੈਂਡ ਕਰਦਾ ਸੀ ਉਸ ਏਰੀਆ ਦੇ ਬੋਲੀ ਦੇ ਉੱਤੇ। ਫਿਰ ਇਹਨਾਂ ਨੇ ਕਿਹਾ ਜੀ ਪੰਜਾਬੀ ਬੋਲੀ ਨੂੰ ਅਸੀਂ ਮਾਨਤਾ ਨਹੀਂ ਦਿੰਦੇ, ਜਿਹੜੀ ਕਿ ਹੁਣ ਅੱਜ ਜਿਹੜੀ ਪੰਜਾਬੀ ਬੋਲੀ 120 ਮਿਲੀਅਨ ਲੋਕ ਜਿਹੜੇ ਆ ਪੰਜਾਬੀ ਬੋਲੀ ਬੋਲਦੇ ਆ ਉਹਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ। ਇਹ ਬਿਲਕੁਲ ਬੇਇਨਸਾਫੀ ਹੈ। ਫਿਰ ਜੇ
ਉਦੋਂ ਇਹ ਪੰਜਾਬ ਸਾਨੂੰ ਦੇ ਦਿੰਦੇ, ਪੰਜਾਬੀ ਸੂਬਾ ਬਣ ਜਾਂਦਾ ਤੇ ਸਿੱਖਾਂ ਨੇ ਕੋਈ ਗੱਲ ਨਹੀਂ ਸੀ ਕਰਨੀ। ਅੱਛਾ, ਉਹਦੇ ਵਿੱਚ ਕੀ ਹੋਣਾ ਸੀ ਕਿ ਜਿਹੜਾ ਪੰਜਾਬ ਬਣਨਾ ਸੀ ਉਦੋਂ ਉਹ 'ਚ 37% ਸਿੱਖਾਂ ਦੀ ਆਬਾਦੀ ਸੀ ਜੀ। ਅੱਛਾ, ਤੇ ਬਾਕੀ 63% ਜਿਹੜੇ ਸੀ ਨੌਨ ਸਿੱਖ ਸੀ। ਉੱਥੇ ਸਿੱਖਾਂ ਦਾ ਤੇ ਚੀਫ ਮਿਨਿਸਟਰ ਬਣਨਾ ਵੀ ਔਖਾ ਹੋ ਜਾਣਾ ਸੀ। ਪਰ ਜੇ ਨਾ ਸਾਨੂੰ ਆਜ਼ਾਦੀ ਨਹੀਂ, ਸਾਨੂੰ ਪੰਜਾਬੀ ਸੂਬਾ ਨਹੀਂ ਦਿੱਤਾ, ਉਹਦੇ ਨਾਲ ਹੋਇਆ ਵੀ ਪੰਜਾਬ ਵੰਡਿਆ ਗਿਆ। ਤੇ ਜਿਹੜਾ ਪੰਜਾਬ ਬਣਿਆ ਉਹਦੇ ਵਿੱਚ ਸਿੱਖਾਂ ਦੀ ਆਬਾਦੀ ਜਿਹੜੀ ਆ 60% ਤੋਂ ਜ਼ਿਆਦਾ ਸੀ। ਉੱਥੇ ਪੰਜਾਬ ਦੀ ਜਿਹੜੀ ਆ ਸਿੱਖਾਂ ਦੀ ਸਰਕਾਰ ਬਣੀ, ਫਿਰ ਉਹਨਾਂ ਨੇ ਹੱਕ ਮੰਗਣੇ ਸ਼ੁਰੂ ਕੀਤੇ। ਸੋ ਕਹਿਣ ਦਾ ਮਤਲਬ ਹੈ ਜੇ ਇਹ ਸਿਆਣੇ ਹੁੰਦੇ, ਇਫ ਦੇ ਹੈਡ ਯੂਜ਼ਡ ਪੋਲੀਟੀਕਲ ਵਿਜ਼ਡਮ, they should have created the state of Punjab. All this thing was not necessary. ਜੇ ਸਾਡੇ ਅਸੀਂ ਕਿਸੇ ਨੂੰ ਮਾਰਦੇ ਤੇ ਨਹੀਂ, ਅਸੀਂ ਆਪਣੀ ਸਿੱਖੀ ਜਿਹੜੀ ਆ ਉਹ 'ਤੇ ਚੱਲਣਾ ਚਾਹੁੰਦੇ ਹਾਂ, ਇਹ ਤੋਂ ਸਾਨੂੰ ਰੋਕਦੇ ਨੇ। ਜਿਸ ਤਰ੍ਹਾਂ ਕਹਿੰਦੇ ਤੁਸੀਂ ਅਰਦਾਸ ਆ ਨਹੀਂ ਕਰ ਸਕਦੇ, ਤੁਸੀਂ ਇਹ ਨਹੀਂ ਕਰ ਸਕਦੇ, ਤੁਸੀਂ ਦੋਹਰਾ ਨਹੀਂ ਪੜ੍ਹ ਸਕਦੇ ਜੀ, ਇਹ ਸਾਰੀਆਂ ਗੱਲਾਂ ਕਰ ਰਹੇ ਨੇ। ਇਹ ਅਸੀਂ ਨਹੀਂ ਹੋਣ ਦੇਣੀਆਂ। ਅਸੀਂ ਪੰਜਾਬ ਨੂੰ ਆਜ਼ਾਦ ਕਰਨਾ ਵਾ। ਪੰਜਾਬ ਨੂੰ ਆਜ਼ਾਦ ਕਰਕੇ ਅਸੀਂ ਪੰਜਾਬ ਨੂੰ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਦੇਸ਼, ਵਧੀਆ ਦੇਸ਼, ਜਿੱਥੇ ਸਭ ਲੋਕਾਂ ਦੇ ਬਰਾਬਰ ਅਧਿਕਾਰ ਹੋਣਗੇ, ਉੱਥੇ ਸਾਰੇ ਦਲਿਤਾਂ ਨੂੰ ਅਧਿਕਾਰ ਮਿਲ ਗਏ। ਅਸੀਂ ਦਲਿਤਾਂ ਨੂੰ ਆਪਣੇ ਬਰਾਬਰ ਲਿਆਵਾਂਗੇ। ਦਲਿਤ ਸ਼ਬਦ ਜਿਹੜਾ ਵਾ ਇਹ ਕਰਸ ਆ ਹਿਊਮਨਿਟੀ 'ਤੇ। ਦਲਿਤ ਦਾ ਮਤਲਬ ਹੈ ਵੀ ਤੁਹਾਡੇ ਹੱਕ ਖੋਏ ਜਾ ਰਹੇ ਨੇ, ਅਸੀਂ ਦਲਿਤਾਂ ਨੂੰ ਪੂਰੇ ਹੱਕ ਦੇਵਾਂਗੇ। ਸਾਰਿਆਂ ਨੂੰ, ਹਿੰਦੂ ਵੀਰਾਂ ਨੂੰ, ਮੁਸਲਮਾਨਾਂ ਨੂੰ, ਕ੍ਰਿਸਚੀਅਨ ਨੂੰ ਇੱਕੋ ਜਿਹੇ ਅਧਿਕਾਰ ਮਿਲਣਗੇ। ਇਹ ਦੇਸ਼ ਹੁਣ ਜੇ ਅਮਰੀਕਾ ਵੇਖੋ, ਮੈਂ ਤੁਹਾਨੂੰ ਇੱਕ ਸਵਾਲ ਦੇ ਤੌਰ 'ਤੇ ਜਵਾਬ ਦੇਣਾ, ਅਮਰੀਕਾ ਐਡਾ ਗ੍ਰੇਟ ਕੰਟਰੀ ਕਿਉਂ ਆ? ਕਿਉਂਕਿ ਜਦੋਂ ਲੋਕੀ ਇੱਥੇ ਆਉਂਦੇ ਨੇ ਤੇ ਉਹ ਕਹਿੰਦੇ ਮੇਰਾ ਦੇਸ਼ ਆ ਜੀ। ਦੇ ਫੀਲ ਇਨਸਾਈਡ ਵੀ ਅਮਰੀਕਾ ਇਜ਼ ਅ ਕੰਟਰੀ। ਅਸੀਂ ਆਪਣੇ ਦੇਸ਼ ਰਹਿ ਕੇ ਵੀ ਇਹ ਫੀਲ ਨਹੀਂ ਕਰ ਸਕਦੇ ਕਿ ਪੰਜਾਬ ਸਾਡਾ ਦੇਸ਼ ਆ। ਫਿਰ ਜਦੋਂ ਆਉਂਦੇ ਨੇ ਇੱਥੇ ਲੋਕ, ਉਹਨਾਂ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਨੇ। ਦੇ ਗੈਟ ਵਰਕ ਪਰਮਿਟ, ਦੇ ਗੈਟ ਐਮਪਲੋਇਮੈਂਟ, ਉਹਦੇ ਵਿੱਚ ਸਿਮੂਲੇਟ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਭ ਤਰ੍ਹਾਂ ਦੀ ਧਾਰਮਿਕ ਆਜ਼ਾਦੀ ਆ। ਵੇਖੋ ਕਿੰਨੇ ਗੁਰਦੁਆਰੇ ਬਣੇ ਹੋਏ ਨੇ। ਕੋਈ ਗੁਰਦੁਆਰਾ ਢਾਇਆ ਕਿਸੇ ਨੇ ਅਮਰੀਕਾ ਦੇ ਵਿੱਚ? ਹਿੰਦੁਸਤਾਨ 'ਚ ਕਿੰਨੇ ਗੁਰਦੁਆਰੇ ਢਾਏ ਜਾ ਰਹੇ ਨੇ? ਸੋ ਅਮਰੀਕਾ ਵਿੱਚ ਕਿ ਮਤਲਬ ਕਿ 300-400 ਗੁਰਦੁਆਰਾ ਘੱਟ ਤੋਂ ਘੱਟ, ਮੇ ਵੀ ਮੋਰ ਕਲੋਜ਼ ਟੂ 400 ਗੁਰਦੁਆਰਾ ਜਿਹੜੇ ਨੇ ਬਣੇ ਹੋਏ ਨੇ। ਕਿਸੇ ਗੁਰਦੁਆਰੇ ਨੂੰ ਕਿਹਾ ਜਾਂਦਾ ਜੀ ਤੁਸੀਂ ਅਸੀਂ ਤਰ੍ਹਾਂ ਗੁਰਦੁਆਰਾ ਢਾਹ ਦੇਣਾ ਵਾ। ਪਰ ਪੰਜਾਬ ਦੇ ਵਿੱਚ, ਹਿੰਦੁਸਤਾਨ ਵਿੱਚ ਗੁਰਦੁਆਰੇ ਢਾਹ ਜਾ ਰਹੇ ਨੇ, ਚਰਚਿਸ ਢਾਈਆਂ ਜਾ ਰਹੀਆਂ ਨੇ, ਮਸਜਿਦ ਢਾਈਆਂ ਜਾ ਰਹੀਆਂ ਨੇ। ਫਿਰ ਇਹ ਕਾਹਦਾ ਦੇਸ਼ ਹੋਇਆ? This is not democratic country. This is a country of Hinduttva people who are social psychopaths. ਇੱਕ ਬੀਬੀ ਆ ਭਵਾਨੀ ਸ਼ੰਕਰ ਨਾਇਕ। ਭਵਾਨੀ ਸ਼ੰਕਰ ਨਾਇਕ ਬੀਬੀ ਆ ਜਿਹੜੀ ਕਿ ਗਲਾਸਗੋ ਯੂਨੀਵਰਸਿਟੀ ਦੇ ਵਿੱਚ ਉਹਦੀ ਪੋਜੀਸ਼ਨ ਆ। ਉਹਨੇ ਇੱਕ ਬੁੱਕ ਲਿਖੀ ਆ ਜਾਂ ਉਹਨੇ ਆਰਟੀਕਲ ਲਿਖਿਆ ਵਾ। ਉਹ ਕਹਿੰਦੀ ਆ ਹਾਊ ਦਾ ਹਿੰਦੁਤਵਾ ਸੋਸ਼ੀਓ ਸਾਈਕੋਪੈਥ ਰੂਲ ਇੰਡੀਆ। ਕਿ ਉਹਦਾ ਕਹਿਣ ਦਾ ਮਤਲਬ ਆ ਇਹ ਵੋਟਾਂ ਦੀ ਐਕਸਰਸਾਈਜ਼ ਜਿਹੜੀ ਆ ਇਜ਼ ਜਸਟ ਏ ਗਿਮਿਕ। ਵੋਟਾਂ ਜਿੱਦਾਂ ਪੈਂਦੀਆਂ ਨੇ ਜਾਂ ਗਣੀਆਂ ਜਾਂਦੀਆਂ ਨੇ ਜਾਂ EVM ਮਸ਼ੀਨਾਂ ਨੇ, ਉਹਨਾਂ ਬਾਰੇ ਵੇਖਿਆ ਜਾਏ ਵੀ ਜਿਹੜੀ ਹਿੰਦੁਤਵਾ ਦੇ ਲੋਕ ਨੇ ਉਹਨਾਂ ਨੂੰ ਆਜ਼ਾਦੀ ਨਾਲ ਕੋਈ ਸੰਬੰਧ ਨਹੀਂ, ਉਹਨਾਂ ਲੋਕਾਂ ਦੇ ਉੱਤੇ ਲੋਕਾਂ ਦਾ ਭਲਾ ਕਰਨ ਦਾ ਕੋਈ ਸੰਬੰਧ ਨਹੀਂ। ਉਹ ਸਿਰਫ ਜਿਹੜਾ ਉਹ ਹਿੰਦੁਤਵਾ ਹੀ ਫੈਲਾਉਣਾ ਚਾਹੁੰਦੇ ਨੇ। ਪਰ ਅਸੀਂ ਗੁਰੂ ਨਾਨਕ ਦੇ ਮੈਸੇਜ ਨੂੰ ਪ੍ਰੋਗਰੈਸ ਕਰ ਰਹੇ ਹਾਂ where all people are created equal and they have equal rights। ਜੀ ਡਾਕਟਰ ਸਾਹਿਬ, ਬਹੁਤ ਤੁਸੀਂ ਚੰਗਾ ਇੱਕ ਸੁਨੇਹਾ ਦਿੱਤਾ ਹੈ। ਇੱਕ ਗੱਲ ਜਿਹੜੀ ਤੁਸੀਂ ਇਕਨੋਮਿਕਲ ਪਾਰਟ ਦੇ ਹਵਾਲੇ ਨਾਲ ਕੀਤੀ ਹੈ ਵੀ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਨੇ ਆਜ਼ਾਦ ਹੋਣਾ, ਇਹਨੇ ਇੱਕ ਖੁਸ਼ਹਾਲ ਮੁਲਕ ਹੋਣਾ। ਇਹਨੇ ਤੁਸੀਂ ਆਪਣੇ ਵਿਜ਼ਨ ਦੇ ਤੌਰ ਤੇ ਤੁਸੀਂ ਕਿਹਾ ਵੀ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਜਿੱਥੇ ਖੁਸ਼ਹਾਲੀ ਵੀ ਹੋਵੇ ਤੇ ਇਕਨੋਮਿਕਲੀ ਵੀ ਪੰਜਾਬ ਸਟਰੋਂਗ ਹੋਵੇ, ਲੋਕਾਂ ਨੂੰ ਅਧਿਕਾਰ ਵੀ ਹੋਣ, ਧਾਰਮਿਕ ਆਜ਼ਾਦੀ ਹੋਵੇ। ਇਹ ਕੁਐਸਚਨ ਹਮੇਸ਼ਾ ਜਿਹੜੇ ਆਜ਼ਾਦੀ ਪਸੰਦ ਲੋਕ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਕੀਤਾ ਜਾਂਦਾ ਵੀ ਭਾਈ ਪੰਜਾਬ ਨੂੰ ਤੇ ਕੋਈ ਸਮੁੰਦਰ ਨਹੀਂ ਲੱਗਦਾ, ਪੰਜਾਬ ਇੱਕ ਛੋਟਾ ਜਿਹਾ ਮੁਲਕ ਹੈ, ਇੰਡੀਆ ਐਡੀ ਵੱਡੀ ਪਾਵਰ ਹੈ, ਤੁਸੀਂ ਉਹਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਉਹਦੇ ਤੋਂ ਵੱਖਰਾ ਹੋਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਪੰਜਾਬ ਇੱਕ ਛੋਟਾ ਜਿਹਾ ਮੁਲਕ ਬਣ ਵੀ ਜਾਵੇ ਤੇ ਇਹ ਸਰਵਾਈਵ ਕਿਵੇਂ ਕਰੂਗਾ, ਇਹਦੀ ਇਕਨੋਮੀ ਕਿਵੇਂ ਚੱਲੂਗੀ? ਇਸ ਕਿਸਮ ਦੇ ਜਿਹੜੇ ਸਵਾਲ ਕੀਤੇ ਜਾਂਦੇ ਨੇ। ਸੋ ਮੈਂ ਤੁਹਾਡੇ ਜਵਾਬ ਦੇ ਵਿੱਚੋਂ ਹੀ ਮੈਂ ਉਹਦਾ ਕੁਐਸਚਨ ਤੁਹਾਨੂੰ ਪੁੱਟ ਕਰਨਾ ਚਾਹੁੰਦਾ ਵੀ ਜੇ ਤੁਸੀਂ ਦਰਸ਼ਕਾਂ ਦੇ ਲਈ ਸਾਨੂੰ ਐਕਸਪਲੇਨ ਕਰ ਸਕੋ ਵੀ ਭਾਈ ਇਹਦੇ ਸਟੈਟਿਸਟਿਕਲੀ ਇਹ ਕਿਵੇਂ ਜਿਹੜੀ ਸਰਵਾਈਵਲ ਨਹੀਂ ਇੱਕ ਥਰਾਈਵਲ ਮੋਡ ਦੇ ਵਿੱਚ ਵੀ ਪੰਜਾਬ ਦੀ ਸਟੇਟਸ ਕੀ ਹੈਗੀ ਹੈ, ਇਵੈਂਚੁਅਲੀ ਅਸੀਂ ਕੀ ਇਨਵਿਜ਼ਨ ਕਰਦੇ ਹਾਂ ਤੇ ਉਹਦੀ ਇਵੈਂਚੁਅਲੀ ਜਦੋਂ ਇੰਪਲੀਮੈਂਟੇਸ਼ਨ ਹੋਣੀ ਹੈ ਉਹ ਗੱਲ ਜਾਣੀ ਕਿੱਥੇ ਹੈ? ਦੇਖੋ ਭਾਜੀ, ਦੈਟਸ ਅ ਵੈਰੀ ਗੁੱਡ ਕੁਐਸਚਨ। ਕਿਉਂਕਿ ਸਾਰੇ ਜਿਹੜੇ ਆ ਸਿੱਖ ਪੰਥ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਦੁਨੀਆ ਵਿੱਚ 45 ਦੇਸ਼ ਨੇ ਜਿਨ੍ਹਾਂ ਨੂੰ ਬੰਦਰਗਾਹ ਨਹੀਂ ਲੱਭਦੀ। ਦੇ ਆਰ ਲੈਂਡਲੌਕਡ ਨੇ। ਤੇ ਉਹ ਵੇਖੋ ਏਸ਼ੀਆ ਵਿੱਚ ਵੀ ਨੇ, ਉਹ ਯੂਰਪ ਵਿੱਚ ਵੀ ਨੇ ਤੇ ਉਹ ਸਾਊਥ ਅਮਰੀਕਾ ਦੇ ਵਿੱਚ ਵੀ ਨੇ। ਸਾਊਥ ਅਮਰੀਕਾ 'ਚ ਬਲੀਵੀਆ ਜਿਹੜਾ ਕੰਟਰੀ ਆ ਉਹਨੂੰ ਕੋਈ ਨਹੀਂ ਲੱਗਦਾ, ਮਤਲਬ ਕਿ ਉਹਨੂੰ ਕੋਈ ਸਮੁੰਦਰ ਨਹੀਂ ਲੱਗਦਾ।
ਤੇ ਕੋਈ ਏਸ਼ੀਆ ਦੇ ਵਿੱਚ ਅਫਗਾਨਿਸਤਾਨ ਨੂੰ, ਚਲੋ ਅਫਗਾਨਿਸਤਾਨ ਨੂੰ ਨਹੀਂ ਲੱਗਦਾ, ਇਸੇ ਤਰ੍ਹਾਂ ਹੀ ਸਵਿਟਜ਼ਰਲੈਂਡ ਨੂੰ ਕੋਈ ਜਿਹੜਾ ਵਾ ਸਮੁੰਦਰ ਨਹੀਂ ਲੱਗਦਾ, ਤੇ ਲਿਚਨਸਟੀਨ ਜਿਹੜਾ ਵਾ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਦੇਸ਼ ਆ, ਉਹਨੂੰ ਕੋਈ ਵੀ ਜਿਹੜੀ ਆ ਬੰਦਰਗਾਹ ਨਹੀਂ ਲੱਗਦੀ, ਤੇ ਲੰਕਾ ਨੂੰ ਬੰਦਰਗਾਹ ਲੱਗਦੀ ਆ, ਸਾਰੇ ਪਾਸੇ ਸਮੁੰਦਰ ਆ, ਤੇ ਉਹਨਾਂ ਦੀ ਜਿਹੜੀ ਆ ਇਕਨੋਮਿਕਲ ਪੋਜੀਸ਼ਨ ਬੜੀ ਆ ਖਸਤਾ ਵਾ। ਸੋ ਇਹਦਾ ਕੋਈ ਮਤਲਬ ਨਹੀਂ ਹੈਗਾ। ਪੰਜਾਬ ਜਿਹੜਾ ਵਾ ਇਹ ਤਾਕਤਵਰ ਦੇਸ਼ ਇਸ ਕਰਕੇ ਬਣੇਗਾ ਕਿ ਪੰਜਾਬੀ ਖੁਦ ਬੜੇ ਜਿਹੜੇ ਨੇ ਮਿਹਨਤੀ ਨੇ, ਇਹ ਬੜੇ ਰਿਸਕ ਟੇਕਿੰਗ ਨੇ, ਐਂਟਰਪ੍ਰੂਨਰ ਨੇ, ਆਪਣਾ ਬਿਜ਼ਨਸ ਕਰਦੇ ਨੇ, ਇਹਨਾਂ ਨੂੰ ਪੰਜਾਬ ਨਾਲ ਪਿਆਰ ਆ। ਹਰ ਇੱਕ ਪੰਜਾਬੀ ਜਦੋਂ ਬਾਹਰ ਆਉਂਦਾ ਨਾ, ਉਹ ਐ ਆਪਣਾ ਕੱਲ ਤਾਂ ਇਹਦਾ ਮੈਂ ਵੀ ਪੰਜਾਬੀ ਹਾਂ, ਹੈ ਨਾ। ਤੇ ਅਸੀਂ ਉਹ ਪੰਜਾਬੀਅਤ ਜਿਹੜੀ ਪੰਜਾਬ ਦੇ ਵਿੱਚ ਆ ਉਹਨੂੰ ਕਿ ਦਬਾ ਕੇ ਰੱਖਿਆ ਹੋਇਆ ਵਾ, ਉਸ ਅਸੀਂ ਪੰਜਾਬੀਅਤ ਨੂੰ ਦੁਨੀਆ ਦੇ ਵਿੱਚ ਪੇਸ਼ ਕਰਦੇ ਹਾਂ, ਤੇ ਲੋਕਾਂ ਦੇ ਜਿਹੜਾ ਦਬਾਅ ਪਿਆ ਹੋਇਆ ਵਾ ਕਿ ਤੁਸੀਂ ਆਪਣਾ ਧਰਮ ਨਹੀਂ ਜਿਹੜਾ ਵਾ ਉਹ ਮੰਨ ਸਕਦੇ, ਉਹ ਖਤਮ ਕਰ ਰਹੇ ਆ। ਮੈਨੂੰ ਵੀ ਬੜਾ ਫਖਰ ਆ ਕਿ ਮੈਂ ਵੀ ਪੰਜਾਬੀ ਹਾਂ।